20ਵੀਂ ਸਦੀ ਦੀਆਂ ਦੋ ਘਟਨਾਵਾਂ ਜਿਨ੍ਹਾਂ ਦਾ ਸੰਬੰਧ 13 ਅਪ੍ਰੈਲ ਨਾਲ ਹੈ, ਜਦੋਂ ਕਿ ਵਿਸਾਖੀ ਦਾ ਦਿਨ ਵਿਕਰਮੀ ਕੈਲੰਡਰ ਮੁਤਾਬਕ ਜਾਂ ਹਿੰਦੂ ਕੈਲੰਡਰ ਮੁਤਾਬਕ 13 ਅਪ੍ਰੈਲ ਨੂੰ ਸੀ। ਸੋ ਉਹ ਦੋਵੇਂ ਹੀ ਘਟਨਾਵਾਂ ਜਿਹੜੀਆਂ ਜਦੋਂ ਅਸੀਂ ਇਹ ਲਫ਼ਜ਼ ਇਸਤੇਮਾਲ ਕਰਦੇ ਹਾਂ ਟਰਨਿੰਗ ਪੁਆਇੰਟ, ਜਾਂ ਅੰਗਰੇਜ਼ੀ ਦੇ ਵਿੱਚ ਇੱਕ ਹੋਰ ਟਰਮ ਇਸਤੇਮਾਲ ਹੁੰਦੀ ਹੈ ਫਾਈਨਲ ਵਾਟਰਸ਼ੈਡ, ਤੇ ਇਹ ਦੋਵੇਂ ਘਟਨਾਵਾਂ ਫਾਈਨਲ ਵਾਟਰਸ਼ੈਡ ਸੀ। ਜਲਿਆਂਵਾਲੇ ਬਾਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਸ਼ਹਿਰੀ, ਔਰ ਕਿਉਂਕਿ ਹਰਿਮੰਦਰ ਸਾਹਿਬ ਜਿਹੜੇ ਨੇ ਉਸ ਦੇ ਸਰੋਵਰ 'ਚ ਇਸ਼ਨਾਨ ਕਰਕੇ ਦਰਸ਼ਨਾਂ ਲਈ ਵਿਸਾਖੀ 'ਤੇ ਵੱਡਾ ਇਕੱਠ ਹੁੰਦਾ, ਬਹੁਤ ਸਾਰੀਆਂ ਸਿੱਖ ਸੰਗਤਾਂ ਵੀ ਉੱਥੇ ਪਹੁੰਚੀਆਂ ਹੋਈਆਂ ਸੀ। ਕੋਈ ਜਿਹੜਾ ਉਸ ਬਾਗ ਤੱਕ ਪਹੁੰਚਣ ਦਾ ਐਂਟਰੀ ਪੁਆਇੰਟ ਸੀ, ਔਰ ਡਾਇਰ ਆਇਆ, ਉਸਨੇ ਉਹਦੇ ਨਾਲ ਫੌਜ ਸੀ, ਉਹਨੇ ਉਸ ਨੂੰ ਬਲੌਕ ਕੀਤਾ, ਮਸ਼ੀਨ ਗਨ ਬੀੜੀ ਔਰ 4 ਚੁਫੇਰੇ ਫਿਰ ਜੋ ਉਹਨੇ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਕਾਂਡ ਕੀਤਾ। ਫਿਰ ਇੱਕ ਯਤੀਮ ਬੱਚਾ ਜਿਹੜਾ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ 'ਚ ਪੜ੍ਹਦਾ ਸੀ, ਊਧਮ ਸਿੰਘ, ਜਿਹੜਾ ਬਿਲਕੁਲ ਭਰ ਜਵਾਨੀ 'ਚ 10ਵੀਂ ਕਰਕੇ ਉੱਥੋਂ ਨਿਕਲਿਆ ਹੀ ਸੀ, ਉਹਨੇ ਉਸ ਮਿੱਟੀ ਨੂੰ ਮੱਥੇ 'ਤੇ ਲਾਉਂਦਿਆਂ ਅਕਾਲ ਤਖਤ ਦੇ ਰੂਬਰੂ ਅਰਦਾਸ ਕੀਤੀ ਕਿ ਮੈਂ ਇਸ ਦਾ ਬਦਲਾ ਲੈਣਾ। 21 ਸਾਲ ਬਾਅਦ ਉਹਨੇ ਜਿਹੜਾ 1940 ਦੇ ਵਿੱਚ ਇੰਗਲੈਂਡ ਪਹੁੰਚ ਕੇ ਲੰਡਨ ਦੇ ਵਿੱਚ ਉਸ ਵੇਲੇ ਦਾ ਜੋ ਗਵਰਨਰ ਸੀ ਪੰਜਾਬ ਦਾ ਮਾਈਕਲ ਓਡਵਾਇਰ, ਉਹਨੂੰ ਗੋਲੀ ਦੇ ਨਾਲ ਉਡਾਇਆ। ਜੇ ਅਸੀਂ 13 ਅਪ੍ਰੈਲ 1978 ਦੀ ਖੂਨੀ ਵਿਸਾਖੀ ਦਾ ਜ਼ਿਕਰ ਕਰੀਏ ਤਾਂ ਇਹ ਉਹ ਟਰਨਿੰਗ ਪੁਆਇੰਟ ਹੈ ਜਿਹਨੇ ਭਾਰਤੀ ਸਟੇਟ ਤੇ ਸਿੱਖ ਕੌਮ ਦੇ ਵਿਚਾਲੇ ਸੰਬੰਧਾਂ ਨੂੰ ਜਿਹੜਾ ਮੁੜ ਕੇ ਪਰਿਭਾਸ਼ਿਤ ਕੀਤਾ। ਭਾਰਤੀ ਸਰਕਾਰ ਨੇ ਜੂਨ 84 ਦੇ ਪਹਿਲੇ ਹਫ਼ਤੇ ਘੱਲੂਘਾਰਾ 84 ਵਰਤਾਇਆ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ, ਜਿਸ ਦੀ ਤੋਂ ਫਿਰ ਅਸੀਂ ਖਾਲਿਸਤਾਨ ਦਾ ਸੰਘਰਸ਼, ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 13 ਅਪ੍ਰੈਲ 2022 31 ਚੇਤ ਨਾਨਕਸ਼ਾਹੀ ਸਮੇਂ 554 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ ਵੀਰ JS ਗਰੇਵਾਲ ਹੋਰਾਂ ਵੱਲੋਂ। ਸੋ ਇਹਨਾਂ ਕਿਹਾ ਹੈ ਕਿ ਸਰਕਾਰ ਭਾਵੇਂ ਬਦਲ ਗਈ ਹੈ ਪਰ ਭਗਵੰਤ ਮਾਨ ਤੋਂ ਬਿਨਾਂ ਕੇਜਰੀਵਾਲ ਸਭ ਨੂੰ ਦਿੱਲੀ ਸੱਦ ਕੇ ਮੀਟਿੰਗ ਜਿਹੜੀ ਹੈ ਉਹ ਕਰ ਰਿਹਾ ਹੈ। ਸੋ ਕਾਨੂੰਨ ਦੀ ਸਥਿਤੀ ਵੀ ਮੰਦੀ ਹੀ ਹੈ। ਕੱਲ ਸਿੱਖਾਂ ਤੇ ਕਾਮਰੇਡਾਂ ਵਿਚਾਲੇ ਜਿਹੜਾ ਟਕਰਾਅ ਜਿਹੜਾ ਹੁਣ ਮਸੀਂ ਬਚਿਆ। ਸੋ ਜੋ ਖਬਰਾਂ ਪੰਜਾਬ ਦੀ ਧਰਤੀ ਤੋਂ ਆ ਰਹੀਆਂ ਨੇ, ਸਿੱਖਾਂ ਲਈ ਹਾਲਾਤ ਖਰਾਬ ਹੁੰਦੇ ਜਾਪਦੇ ਨੇ। ਇੰਜ ਲੱਗ ਰਿਹਾ ਹੈ ਕਿ ਹੁਣ ਸਾਨੂੰ ਸਿੱਧਾ ਨਿਸ਼ਾਨਾ ਅਪਣਾਇਆ ਜਾਵੇਗਾ। ਸਮੁੱਚੀ ਕੌਮ ਨੂੰ, ਖਾਸ ਕਰਕੇ ਨੌਜਵਾਨੀ ਨੂੰ ਸਬਰ ਅਤੇ ਸੰਤੋਖ ਤੋਂ ਕੰਮ ਜਿਹੜਾ ਲੈਣਾ ਚਾਹੀਦਾ। ਸੋ ਆਉਣ ਵਾਲਾ ਸਮਾਂ ਵਧੇਰੇ ਖਤਰਨਾਕ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਦਾ ਜਿਹੜਾ ਦਿਲੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ
ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਖਾਲਸਾ ਸਾਜਨਾ ਦਿਵਸ ਦੇ ਹਵਾਲੇ ਨਾਲ, ਔਰ ਇਸ ਵਿੱਚ ਜਿਹੜੀਆਂ 20ਵੀਂ ਸਦੀ ਦੇ ਵਿੱਚ ਜਿਹੜੀਆਂ ਘਟਨਾ ਵਾਪਰੀਆਂ ਉਸ ਦੇ ਹਵਾਲੇ ਨਾਲ, ਕਿ ਬੇਸ਼ੱਕ ਜਿਹੜਾ ਖਾਲਸਾ ਸਾਜਨਾ ਦਿਵਸ ਜਾਨੀ ਕਿ ਵਿਸਾਖੀ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ 14 ਅਪ੍ਰੈਲ ਨੂੰ ਹੈ, ਪਰ 20ਵੀਂ ਸਦੀ ਵਿੱਚ 13 ਅਪ੍ਰੈਲ ਵਿਸਾਖੀ ਵਾਲੇ ਦਿਨ ਜਿਹੜੀਆਂ ਵਾਪਰੀਆਂ ਦੋ ਘਟਨਾਵਾਂ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਸੋ ਪਹਿਲੀ ਘਟਨਾ 13 ਅਪ੍ਰੈਲ 1919 ਦੀ ਜਿਹੜਾ ਜਲਿਆਂਵਾਲਾ ਬਾਗ ਦਾ ਖੂਨੀ ਦੁਖਾਂਤ ਹੈ, ਤੇ ਦੂਸਰੀ ਘਟਨਾ 13 ਅਪ੍ਰੈਲ 1978 ਨੂੰ ਨਕਲੀ ਨਿਰੰਕਾਰੀਆਂ ਵੱਲੋਂ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਜਿਹੜੀਆਂ ਵਰਤਾਇਆ ਗਿਆ ਖੂਨੀ ਸਾਕਾ ਹੈ। ਸੋ ਜਿਸ ਵਿੱਚ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਜਿਹੜੀ ਅਗਵਾਈ ਵਿੱਚ 13 ਸਿੰਘਾਂ ਨੇ ਜਿਹੜੀ ਸ਼ਹੀਦੀ ਜਾਮ ਪੀਤੇ ਸਨ। ਸੋ ਇਹ ਖੂਨੀ ਸਾਕਾ ਜਿਹੜਾ ਹੈ ਮੌਜੂਦਾ ਖਾਲਿਸਤਾਨੀ ਸੰਘਰਸ਼ ਦੀ ਜਿਹੜੀ ਸ਼ੁਰੂਆਤ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲਗਰੀ ਤੋਂ ਵੀਰ JS ਗਰੇਵਾਲ ਜੀ, ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਉਹ TV84 ਨਾਲ ਜੁੜੇ ਹੋਏ ਨੇ, ਔਰ ਹਮੇਸ਼ਾ ਹੀ ਜਦੋਂ ਉਹ ਮਹਿਸੂਸ ਕਰਦੇ ਨੇ ਕਿ ਭਾਈ ਸਾਨੂੰ ਮਦਦ ਦੀ ਲੋੜ ਹੈ, ਉਹ ਹਮੇਸ਼ਾ ਹਾਜ਼ਰ ਹੁੰਦੇ ਨੇ। ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ। ਔਰ ਜਿਹੜੇ ਦੋਵੇਂ ਤਿੰਨੇ ਨੁਕਤੇ ਤੁਸੀਂ ਉਹਨਾਂ ਦਾ ਮੈਸੇਜ ਦੇ ਰੂਪ ਦੇ ਵਿੱਚ ਦਿੱਤੇ ਨੇ, ਜ਼ਾਹਰ ਹੈ ਕਿ ਪੰਜਾਬ ਦੇ ਵਿੱਚ ਅੱਜ ਇਕੱਲੀ ਸਿੱਖ ਕੌਮ ਦਾ ਨਹੀਂ, ਜਿਹੜੇ ਕੁਝ ਹੋਰ ਲੋਕ ਵੀ ਜਿਹੜੇ ਸਮਝਦੇ ਸੀ ਕਿ ਇਹਨਾਂ ਰਵਾਇਤੀ ਪਾਰਟੀਆਂ ਤੋਂ, ਬਾਦਲਾਂ ਤੋਂ, ਅਮਰਿੰਦਰ ਤੋਂ ਛੁਟਕਾਰਾ ਬੜਾ ਜ਼ਰੂਰੀ ਹੈ, ਇਸ ਤੋਂ ਬਿਨਾਂ ਜਦੋਂ ਤੱਕ ਇਹ ਬੈਠੇ ਨੇ ਇਹਨਾਂ ਨੇ ਕੁਛ ਨਹੀਂ ਹੋਣ ਦੇਣਾ। ਸੋ ਉਹ ਜਿਹੜੀ ਤਬਦੀਲੀ ਦੇ ਨਾਂ ਥੱਲੇ ਇੱਕ ਪਾਸੇ ਉਹ ਸੀ ਜਿਹੜਾ ਅੱਕੇ ਹੋਇਆ ਨੇ ਕਿਹਾ ਵੀ ਭਾਵੇਂ ਕਾਲਾ ਚੋਰ ਆ ਜਾਏ, ਪਰ ਇੱਕ ਉਹ ਸੀ ਜਿਹੜੇ ਹੋਪ ਵੀ ਕਰਦੇ ਸੀ ਕਿ ਇਹ ਇੱਕ ਕਲੀਨ ਸਲੇਟ ਨਾਲ ਸ਼ੁਰੂ ਹੋਣ ਵਾਲੀ ਧਿਰ ਹੈ, ਔਰ ਸ਼ਾਇਦ ਇਹਨਾਂ ਚੋਂ ਕੁਝ ਪੰਜਾਬ ਦਾ ਭਲਾ ਨਿਕਲੇ। ਸੋ ਬਹੁਤ ਵਾਰ ਜਦੋਂ ਤੁਸੀਂ ਕਿਸੇ ਰਜੀਮ ਨੂੰ ਜਾਂ ਕਿਸੇ ਸਿਸਟਮ ਨੂੰ ਐਵੈਲੂਏਟ ਕਰਨਾ ਹੁੰਦਾ ਹੈ ਜਾਂ ਤੁਸੀਂ ਉਸ ਦੀ ਕਾਰਗੁਜ਼ਾਰੀ ਦੇਖਣੀ ਹੁੰਦੀ ਹੈ, ਤਾਂ ਤੁਹਾਨੂੰ 6 ਮਹੀਨੇ ਜਾਂ ਸਾਲ ਦੀ ਇੰਤਜ਼ਾਰ ਹੁੰਦੀ ਹੈ। ਲੇਕਿਨ ਇਹ ਤਾਂ ਮੁੱਢਲੇ ਦਿਨਾਂ ਦੇ ਵਿੱਚ ਹੀ ਜਿਵੇਂ ਐਕਸਪੋਜ਼ ਹੋਏ ਨੇ, ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਡਾਕਟਰ ਧਰਮਵੀਰ ਗਾਂਧੀ ਦੇ ਟਵੀਟ ਦੇ ਹਵਾਲੇ ਨਾਲ ਕਿ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਵਾਪਰੀਆਂ 5-6 ਘਟਨਾਵਾਂ ਦੇ ਨਾਲ ਹੀ ਇਹ ਦੱਸ ਦਿੱਤਾ ਸੀ ਕਿ ਕਿਵੇਂ ਇਹ ਬਿਲਕੁਲ ਜਨਮ ਦੇ ਨਾਲ ਹੀ ਜਿਹੜਾ ਉਹ ਕਲੈਪਸ ਹੋਣ ਵਾਲੀ ਇਹਨਾਂ ਦੀ ਲਾਈਨ ਆਈ ਹੈ। ਔਰ ਦਿੱਲੀ ਦੀ ਘਟਨਾ ਜਿਹਦਾ ਅਸੀਂ ਕੱਲ੍ਹ ਪਾਸਿੰਗ ਰੈਫਰੈਂਸ ਜ਼ਿਕਰ ਕੀਤਾ ਸੀ, ਹੁਣ ਇਹ ਵੀ ਮੀਡੀਆ 'ਚ ਆ ਰਿਹਾ ਕਿ ਹੋ ਸਕਦਾ ਹੈ ਪੰਜਾਬ ਦਾ ਗਵਰਨਰ ਜਾਂ ਸੈਂਟਰ ਗੌਰਮੈਂਟ ਇਸ ਦਾ ਨੋਟਿਸ ਲਏ, ਕਿਉਂਕਿ ਜਿਹੜਾ ਸਾਰਾ ਸਿਸਟਮ ਹੁੰਦਾ ਹੈ, ਜਦੋਂ ਤੁਸੀਂ ਓਥ ਟੇਕਿੰਗ ਕਹਿੰਦੇ ਹੋ, ਜਿਹੜੇ ਆਫੀਸ਼ੀਅਲ ਹੁੰਦੇ ਨੇ ਗਵਰਨਮੈਂਟ ਦੇ, ਉਹਨਾਂ ਦੀ ਓਥ ਦੇ ਥੱਲੇ ਉਹ ਸਿਰਫ ਤੇ ਸਿਰਫ ਕੌਨਫੀਡੈਂਸ਼ੀਅਲਿਟੀ ਦੇ ਨਾਲ ਜਿਹਦੇ ਲਈ ਉਹ ਕੰਮ ਕਰਦੇ ਨੇ ਸਿਸਟਮ ਲਈ, ਉਸ ਪ੍ਰਤੀ ਹੀ ਜਵਾਬਦੇਹ ਹੁੰਦੇ ਨੇ। ਉਹ ਆਪਣੀਆਂ ਸੀਕ੍ਰੇਟਸ ਈਵਨ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਹੁੰਦੀ ਕਿ ਵੀ ਉਹ ਆਪਣੇ ਘਰ ਜਾ ਕੇ ਆਪਣੀਆਂ ਘਰ ਵਾਲੀਆਂ ਨਾਲ ਵੀ ਡਿਸਕਸ ਕਰਨ, ਜਾਂ ਜੇ ਬੀਬੀਆਂ ਨੇ ਤੇ ਉਹ ਘਰ ਵਾਲਿਆਂ ਨਾਲ ਡਿਸਕਸ ਕਰਨ। ਪਰ ਜਿਵੇਂ ਚੀਫ ਸੈਕਟਰੀ ਔਰ ਉਹਨਾਂ ਦੇ ਆਲਾ ਅਫੀਸ਼ੀਅਲ ਦਿੱਲੀ ਜਾ ਕੇ ਬੈਠ ਜਾਂਦੇ ਨੇ, ਔਰ ਕੇਜਰੀਵਾਲ ਜਿਸ ਦਾ ਕੋਈ ਪੰਜਾਬ ਦੇ ਨਾਲ ਆਫੀਸ਼ੀਅਲੀ ਲਾਗਾ ਦੇਗਾ ਨਹੀਂ ਹੈ, ਸਿਰਫ ਇੰਨਾ ਹੀ ਲਾਗਾ ਦੇਗਾ ਕਿ ਉਹ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ, ਜਿਹਦੀ ਹਕੂਮਤ ਦਿੱਲੀ ਦੇ ਵਿੱਚ ਵੀ ਹੈ ਔਰ ਪੰਜਾਬ 'ਚ ਵੀ। ਉਹ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੂੰ ਜਾਂ ਕਿਸੇ ਵਜ਼ੀਰ ਨੂੰ ਨਿੱਜੀ ਤੌਰ 'ਤੇ ਪਾਰਟੀ ਦੇ ਨਾਤੇ, ਆਮ ਆਦਮੀ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਤਾਂ ਉਹਨਾਂ ਨਾਲ ਪਾਰਟੀ ਸਟ੍ਰੈਟਜੀ ਡਿਸਕਸ ਕਰ ਸਕਦਾ ਹੈ। ਪਰ ਅੱਜ ਹਾਲ ਇਹ ਹੈ ਕਿ ਪੰਜਾਬ ਸਰਕਾਰ ਬਿਲਕੁਲ ਹੀ ਮੁਕੰਮਲ ਤੌਰ ਦੇ ਉੱਤੇ ਕੇਜਰੀਵਾਲ ਰਨ ਕਰ ਰਿਹਾ ਹੈ, ਔਰ ਚੀਫ ਸੈਕਟਰੀ ਔਰ ਦੂਸਰੇ ਜਿਹੜੇ ਹਾਇਰ ਅਫੀਸ਼ੀਅਲ ਨੇ ਉਹ ਉਹਦੀ ਅਰਦਲ 'ਚ ਨੇ। ਔਰ ਜਿਵੇਂ ਭਗਵੰਤ ਮਾਨ ਨੂੰ ਇਸਤੇਮਾਲ ਕਰਕੇ, ਕਿਉਂਕਿ ਉਹਦੇ ਕੋਲ ਦਿੱਲੀ ਦੇ ਵਿੱਚ ਤਾਂ ਪੁਲਿਸ ਸਿਕਿਉਰਿਟੀ ਜਾਂ ਗਾਰਡ ਹੈ ਨਹੀਂ ਜਿਹੜੇ ਉਹਨੂੰ ਦੇਣ, ਉਹਨੇ ਕਿਵੇਂ ਭਗਵੰਤ ਮਾਨ ਨੂੰ ਹਿਮਾਚਲ ਔਰ ਗੁਜਰਾਤ ਜਿੱਥੇ ਚੋਣਾਂ ਹੋਣੀਆਂ ਨੇ ਉੱਥੇ ਜਿਹੜਾ ਨਾਲ ਖਿੱਚਿਆ, ਔਰ ਪੰਜਾਬ ਦੇ ਕਮਾਂਡੋ ਪੁਲਿਸ ਦੇ ਜਿਸ ਦਾ ਖਰਚਾ ਪੰਜਾਬ ਸਰਕਾਰ ਨੇ ਝੱਲਣਾ ਹੈ ਉਹ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਨੇ। ਸੋ ਇਸ ਸਾਰੇ ਦੇ ਚਲਦਿਆਂ ਇਹ ਬਿਲਕੁਲ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਲੋਕਾਂ ਲਈ ਜਿਹੜੇ ਸਮਝਦੇ ਸੀ ਕਿ ਕੋਈ ਗੈਰਤ, ਕੋਈ ਦੂਸਰੀ ਤਾਂ ਬਾਅਦ ਦੀ ਗੱਲ ਹੈ, ਇਹ ਤਾਂ ਸਰਕਾਰਾਂ ਦੇ ਇੱਕ ਪ੍ਰੋਟੋਕੋਲ ਨੇ, ਔਰ ਇਹ ਬਿਲਕੁਲ ਸ਼ਰੇਆਮ ਉਸ ਪ੍ਰੋਟੋਕੋਲ ਨੂੰ ਫਲਾਊਟ ਕਰ ਰਿਹਾ।
ਸੈਕੰਡਲੀ ਅਸੀਂ ਕੱਲ ਵੀ ਗੱਲ ਕੀਤੀ ਸੀ ਲਾਅ ਐਂਡ ਆਰਡਰ ਦੇ ਹਵਾਲੇ ਨਾਲ। ਇੰਨੀਆਂ ਘਟਨਾਵਾਂ ਇਸ ਵੇਲੇ ਲੁੱਟ ਖੋਹ ਦੀਆਂ ਹੋ ਰਹੀਆਂ ਨੇ ਕਿ ਘਰਾਂ 'ਚ ਵੜ ਕੇ ਔਰ ਦੂਜਾ ਔਰ ਮਰਡਰ ਔਰ ਕਿ ਇਵੇਂ ਲੱਗਦਾ ਹੈ ਵੀ ਪੰਜਾਬ ਬਿਲਕੁਲ ਐਨਾਰਕੀ ਔਰ ਕਿਓਸ ਦੇ ਕੰਢੇ ਆ ਕੇ ਖਲੋਤਾ ਹੈ। ਸੋ ਨਾਰਮਲ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ ਦੀ ਥਾਂ ਤੇ ਭਗਵੰਤ ਮਾਨ ਨੇ ਆਉਂਦਿਆਂ ਹੀ ਕਿ ਜੀ ਅਸੀਂ ਇਹ ਸਪੈਸ਼ਲ ਟਾਸਕ ਫੋਰਸ ਬਣਾ ਦਿੱਤੀ ਹੈ ਜਿਹੜੀ ਗੈਂਗਸਟਰਸ ਨਾਲ ਲੜੇਗੀ। ਸੋ ਇਹ ਜਿਹੜਾ ਕ੍ਰਾਈਮ ਹੈ ਇਹ ਤਾਂ ਕੌਣ ਗੈਂਗਸ ਨੇ ਜਾਂ ਕੌਣ ਕ੍ਰਿਮੀਨਲ ਨੇ ਔਰ ਆਲ ਆਫ ਏ ਸਡਨ ਇਹ ਕਿੱਥੋਂ ਐਪੀਅਰ ਹੋ ਗਏ ਨੇ, ਇਸ ਗੱਲ ਨੇ ਆਮ ਲੋਕਾਂ ਦੇ ਵਿੱਚ ਜਿਹੜੇ ਥੋੜ੍ਹੇ ਬਹੁਤ ਵੀ ਖਾਂਦੇ ਪੀਂਦੇ ਨੇ ਉਹਨਾਂ 'ਚ ਬਹੁਤ ਸਾਰਾ ਜਿਹੜਾ ਹੈ ਉਹ ਫਿਕਰ ਪੈਦਾ ਕੀਤਾ, ਕਿਉਂਕਿ ਜੋ ਕੁਛ ਯੂਪੀ ਜਾਂ ਬਿਹਾਰ ਦੇ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਰਹੀ ਹੈ ਉੱਥੇ ਕੋਈ ਵੀ ਮਹਿਫੂਜ਼ ਨਹੀਂ ਸੀ, ਉਹ ਕੁਛ ਜਿਹੜਾ ਹੈ ਪੰਜਾਬ ਦੇ ਵਿੱਚ ਅਸੀਂ ਦੇਖਣ 'ਚ ਆਇਆ। ਮੈਂ ਜਿਸ ਘਟਨਾ JS ਗਰੇਵਾਲ ਹੋਰਾਂ ਨੇ ਜਿਹਦਾ ਜ਼ਿਕਰ ਕੀਤਾ ਕਾਮਰੇਡਾਂ ਔਰ ਸਿੱਖਾਂ ਦੇ ਵਿਚਕਾਰ ਟਕਰਾਅ ਦੀ, ਉਹ ਮੇਰੀਆਂ ਨਜ਼ਰਾਂ 'ਚੋਂ ਨਹੀਂ ਗੁਜ਼ਰੀ ਹੈ। ਹੋ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਇੰਨਾ ਕੁਛ ਵਾਪਰ ਰਿਹਾ ਕਿ ਹਰ ਕੁਛ ਦੇ ਉੱਤੇ ਅੱਖ ਰੱਖਣੀ ਸੰਭਵ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਡਾਇਰੈਕਸ਼ਨ ਦੇ ਵਿੱਚ ਇਹ ਹਕੂਮਤ ਏਜੰਸੀਆਂ ਲੀਡ ਕਰ ਰਹੀਆਂ ਨੇ ਉਹਨਾਂ ਨੇ ਪੰਜਾਬ ਨੂੰ ਸਿੱਧੇ ਤੌਰ ਤੇ ਗਵਰਨ ਕਰਨਾ ਹੈ। ਇਹੀ ਨਹੀਂ ਕਿ ਚੰਡੀਗੜ੍ਹ ਦੇ ਉੱਤੇ ਉਹਨਾਂ ਨੇ ਆਪਣਾ ਹੱਕ ਜਤਾਇਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੀ। ਈਵਨ ਗਵਰਨਰ ਨੇ ਜਿਹੜਾ ਕਿ ਸਿਰਫ ਟਿਟੂਲਰ ਹੈਡ ਹੈ ਸਟੇਟ ਦਾ, ਲੇਕਿਨ ਉਹਨੇ ਪੈਂਦਿਆਂ ਹੀ ਇਹ ਕਿਹਾ ਜੀ ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਤੇ ਮੈਂ ਜਿਹੜਾ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਾਂਗਾ, ਔਰ ਉਹ ਦੌਰਾ ਕਰ ਰਿਹਾ ਕਿ ਜੀ ਫਲਾਂ ਥਾਂ ਤੇ ਚਲਾ ਗਿਆ, ਉੱਥੇ ਚਲਾ ਗਿਆ। ਸੋ ਮਤਲਬ ਇਹ ਹੈ ਜਿਹਨੂੰ ਕਹਿੰਦੇ ਨੇ ਕਿ ਪੰਜਾਬ 'ਚ ਇਸ ਵੇਲੇ ਕੋਈ ਹਕੂਮਤ ਨਹੀਂ ਹੈ। ਇੱਕ ਪਾਸੇ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਿਲਕੁਲ ਹੀ ਡੌਲ ਬਣਾ ਕੇ ਰੱਖ ਕੇ ਉਹ ਗਵਰਨ ਕਰ ਰਿਹਾ ਅੱਧੇ ਹਿੱਸੇ ਨੂੰ, ਅੱਧੇ ਦੇ ਉੱਤੇ ਜਿਹੜਾ ਸਿੱਧੇ ਤੌਰ ਦੇ ਉੱਤੇ ਫੌਜ ਔਰ BSF ਦੇ ਨਾਲ ਗਵਰਨਰ ਆ ਕੇ ਬਹਿ ਗਿਆ, ਔਰ ਆਮ ਲੋਕ ਜਿਹੜੇ ਨੇ ਉਹ ਇਸ ਕਨਫਿਊਜ਼ਨ 'ਚ ਨੇ ਕਿ ਵੀ ਅਸੀਂ ਕੀ ਕਰ ਬੈਠੇ ਹਾਂ, ਇਹ ਕੌਣ ਆ ਗਏ ਨੇ ਜਿਹੜੇ ਸਾਨੂੰ ਗਵਰਨ ਕਰ ਰਹੇ ਨੇ। ਔਰ ਇਹ ਆਉਣ ਵਾਲੇ ਪੀਰੀਅਡ 'ਚ ਸਾਰੇ 'ਚੋਂ ਇਹ ਭਾਵੇਂ ਕਿਸੇ ਪਾਸੇ ਜਾਏ ਅਨਾਰਕੀ ਕਿਉਂ ਸਫ਼ਰ ਪੰਜਾਬ ਦੇ ਲੋਕਾਂ ਨੇ ਕਰਨਾ ਹੈ। ਏਜੰਸੀਆਂ ਅਗਲੇ ਪੜਾਅ ਦੀ ਤਿਆਰੀ ਕਰ ਰਹੀਆਂ ਨੇ ਕਿ ਉਹਨਾਂ ਨੇ ਸਿੱਖ ਨਸਲਕੁਸ਼ੀ ਦੇ ਲਈ ਕੀ ਹੱਥਕੰਡੇ ਅਪਣਾਉਣੇ ਨੇ, ਤੇ ਜੇ ਉਹ ਨਸਲਕੁਸ਼ੀ ਦੇ ਲਈ ਮਾਹੌਲ ਤਿਆਰ ਕਰਨ ਦੀ ਗੱਲ ਕਰੀਏ ਤੇ ਇਹ ਅਨਾਰਕੀ ਔਰ ਕਿਓਸ ਦਾ ਮਾਹੌਲ ਇਸੇ ਲਈ ਤਿਆਰ ਕੀਤਾ ਜਾ ਰਿਹਾ ਹੈ ਕਿ ਅਲਟੀਮੇਟਲੀ ਜੇ ਏਜੰਸੀਆਂ ਨੇ ਸਿੱਧੇ ਤੌਰ ਤੇ ਲੈਣਾ 2-4 ਮਹੀਨੇ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਤੇ ਫੇਲਿਅਰ ਦੇ ਨਾਂ ਥੱਲੇ ਸਿੱਧਾ ਪ੍ਰੈਜ਼ੀਡੈਂਟ ਰੂਲ ਵੀ ਆ ਸਕਦਾ ਹੈ। ਤੇ ਜੇ ਉਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਇਹਨਾਂ ਤੋਂ ਹੀ ਇਸ ਅਖੌਤੀ ਸ਼ਹੀਦ ਭਗਤ ਸਿੰਘ ਦੇ ਵਾਰਸ ਨੂੰ ਅੱਗੇ ਲਾ ਕੇ ਜੇ ਇਹਦੇ ਤੋਂ ਹੀ ਪੰਜਾਬ ਪੁਲਿਸ ਔਰ ਦੂਜੇ ਉਹ ਤੋਂ ਪਹਿਲਾਂ ਹੀ ਐਲਾਨ ਕੀਤਾ ਹੋਇਆ ਕੇਜਰੀਵਾਲ ਨੇ ਆ ਕੇ ਕਿ ਜੀ ਜਿਹੜਾ ਵੀ ਪੁਲਸੀਆ ਮਾਰਿਆ ਗਿਆ ਕਿਸੇ ਆਪਰੇਸ਼ਨ 'ਚ ਕਰੋੜ ਰੁਪਈਆ ਦਿੱਤਾ ਜਾਏਗਾ। ਸੋ ਇਹ ਕੀ ਖਤਰਨਾਕ ਖੇਡ ਹੈ, ਕਿੱਧਰ ਨੂੰ ਜਾਏਗੀ। ਲੇਕਿਨ ਇੱਕ ਗੱਲ ਫੋਰ ਸ਼ੋਰ ਹੈ ਕਿ ਸਿੱਖਾਂ ਦੇ ਔਰ ਪੰਜਾਬ ਦੇ ਭਵਿੱਖ ਨੂੰ ਜਿਹੜਾ ਹੈ ਉਹ ਬਿਲਕੁਲ ਧੁੰਦਲਾ ਕਰਨ ਦੇ ਲਈ, ਸਿੱਖਾਂ ਦੇ ਗੋਡੇ ਲਵਾਉਣ ਦੇ ਲਈ ਇਹ ਜਿਹੜੀ ਹੈ ਸਾਰੀ ਮਾਹੌਲ ਦੀ ਸਿਰਜਣਾ ਕੀਤੀ ਜਾ ਰਹੀ ਹੈ। ਔਰ ਅਸੀਂ ਗਰੇਵਾਲ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਤੁਸੀਂ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 14 ਅਪ੍ਰੈਲ ਪਹਿਲੀ ਵਿਸਾਖ ਦਾ ਦਿਨ ਹੈ, ਖਾਲਸਾ ਸਾਜਨਾ ਦਿਵਸ ਹੈ। ਕੱਲ੍ਹ ਅਸੀਂ ਇਸ ਦੇ ਉੱਤੇ ਵੇਰਵੇ ਨਾਲ ਹੋਰ ਵੀ ਗੱਲ ਕਰਾਂਗੇ, ਪਰ ਕਿਉਂਕਿ ਜਦੋਂ ਵਿਸਾਖੀ ਦਾ ਦਿਨ ਬਿਕਰਮੀ ਕੈਲੰਡਰ ਦੇ ਮੁਤਾਬਕ ਮਨਾਇਆ ਜਾਂਦਾ ਸੀ ਤੇ ਉਦੋਂ ਕਦੇ ਵਿਸਾਖੀ 12 ਅਪ੍ਰੈਲ ਨੂੰ ਆਉਂਦੀ ਸੀ, ਕਦੇ 13 ਨੂੰ, ਕਦੇ ਈਵਨ 15 ਅਪ੍ਰੈਲ ਨੂੰ ਵੀ ਆਉਂਦੀ ਰਹੀ। ਸੋ 20ਵੀਂ ਸਦੀ ਦੀਆਂ 2 ਘਟਨਾਵਾਂ ਜਿਨ੍ਹਾਂ ਦਾ ਸੰਬੰਧ 13 ਅਪ੍ਰੈਲ ਹੈ ਨਾਲ ਹੈ, ਜਦੋਂ ਕਿ ਵਿਸਾਖੀ ਦਾ ਦਿਨ ਬਿਕਰਮੀ ਕੈਲੰਡਰ ਮੁਤਾਬਕ ਜਾਂ ਹਿੰਦੂ ਕੈਲੰਡਰ ਮੁਤਾਬਕ 13 ਅਪ੍ਰੈਲ ਨੂੰ ਸੀ। ਸੋ ਉਹ ਦੋਵੇਂ ਹੀ ਘਟਨਾਵਾਂ ਜਿਹੜੀਆਂ ਜਦੋਂ ਅਸੀਂ ਇਹ ਲਫ਼ਜ਼ ਇਸਤੇਮਾਲ ਕਰਦੇ ਹਾਂ ਟਰਨਿੰਗ ਪੁਆਇੰਟ, ਜਾਂ ਅੰਗਰੇਜ਼ੀ ਦੇ ਵਿੱਚ ਇੱਕ ਹੋਰ ਟਰਮ ਇਸਤੇਮਾਲ ਹੁੰਦੀ ਹੈ ਫਾਈਨਲ ਵਾਟਰਸ਼ੈਡ, ਤੇ ਇਹ ਦੋਵੇਂ ਹੀ ਘਟਨਾਵਾਂ ਫਾਈਨਲ ਵਾਟਰਸ਼ੈਡ ਸੀ। 13 ਅਪ੍ਰੈਲ 1919 ਦਾ ਜਲਿਆਂਵਾਲੇ ਬਾਗ ਦਾ ਸਾਕਾ, ਔਰ ਇਸ ਬਾਰੇ ਬਹੁਤ ਕੁਝ ਕਿਹਾ ਜਾਂਦਾ ਹੈ ਹਰ ਸਾਲ ਜਦੋਂ ਇਹ ਦਿਨ ਆਉਂਦਾ ਹੈ ਕਿ 13 ਅਪ੍ਰੈਲ 1919 ਨੂੰ, ਜਦੋਂ ਕਿ ਅੱਜ ਤੋਂ ਲਗਭਗ 103 ਸਾਲ ਪਹਿਲਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਕਿਸੇ ਵੇਲੇ ਸਿੱਖ ਰਾਜ ਵੇਲੇ ਜਿਨ੍ਹਾਂ ਨੂੰ ਜੱਲੇ ਸਰਦਾਰ ਕਿਹਾ ਜਾਂਦਾ ਸੀ, ਉਹਨਾਂ ਦਾ ਇੱਕ ਬਾਗ ਜਿੱਥੇ ਲੋਕ ਇਕੱਠੇ ਹੋਏ ਇੱਕ ਜਿਹੜਾ ਜਲਸਾ ਕਰਨ ਦੇ ਲਈ। ਉਸ ਤੋਂ ਪਹਿਲਾਂ ਦੇ ਹਾਲਾਤ
ਜਿਹੜਾ ਪਹਿਲੀ ਸੰਸਾਰ ਜੰਗ 1914 ਤੋਂ 1918 ਤੱਕ ਚੱਲੀ ਜੀ ਔਰ ਜਿਸ ਦੇ ਵਿੱਚ ਭਰਪੂਰ ਮਦਦ ਭਾਰਤ ਦੇ ਲੋਕਾਂ ਨੇ ਆਮ ਤੌਰ ਤੇ ਔਰ ਸਿੱਖ ਕੌਮ ਨੇ ਖਾਸ ਤੌਰ ਤੇ ਜਦੋਂ ਅਸੀਂ ਫਸਟ ਵਰਲਡ ਵਾਰ ਦੇ ਵਿੱਚ ਸਿੱਖ ਫੌਜੀਆਂ ਦਾ ਯੋਗਦਾਨ ਦੇਖਦੇ ਹਾਂ ਕਿੰਨੀ ਵੱਡੀ ਭਰਤੀ ਦਿੱਤੀ ਗਈ ਔਰ ਉਦੋਂ ਤੁਸੀਂ ਅੰਦਾਜ਼ਾ ਲਾਓ ਕਿ ਜੇ ਉਸ ਜ਼ਮਾਨੇ 'ਚ ਫਸਟ ਵਰਲਡ ਵਾਰ 'ਚ 80,000 ਦੇ ਕਰੀਬ ਸਿੱਖ ਫੌਜੀਆਂ ਦੀਆਂ ਕੈਜੂਅਲਟੀਜ਼ ਨੇ ਤੇ ਇਹ ਉਹ ਪੀਰੀਅਡ ਸੀ ਜਦੋਂ ਸਿੱਖਾਂ ਦੀ ਆਬਾਦੀ 4-5 ਮਿਲੀਅਨ ਤੋਂ ਜ਼ਿਆਦਾ ਨਹੀਂ ਸੀ ਔਰ ਉਹਦੇ ਚੋਂ 80-90 ਹਜ਼ਾਰ ਏਬਲ ਬੋਡੀਡ ਫਿਟ ਬੰਦਿਆਂ ਦਾ ਜਿਹੜੀ ਹੈ ਉਹ ਸਫਰਿੰਗ ਕੈਜੂਅਲਟੀ ਜਿਨ੍ਹਾਂ ਦੇ ਵਿੱਚ ਸ਼ਹਾਦਤ ਵੀ ਔਰ ਵੂੰਡਿੰਗ ਵੀ ਔਰ ਇਸੇ ਤਰ੍ਹਾਂ ਹੋਰ ਵੀ ਭਾਰਤ ਭਰ ਚੋਂ ਜਿਹੜਾ ਮਟੀਰੀਅਲ ਹੈ ਉਹ ਬ੍ਰਿਟਿਸ਼ ਫੌਜ ਤੱਕ ਪਹੁੰਚਾਇਆ ਗਿਆ ਥਾਂ ਔਰ ਉਹਨਾਂ ਦਾ ਇਹ ਇਕਰਾਰ ਸੀ ਕਿ ਭਾਈ ਇਸ ਜੰਗ ਤੋਂ ਬਾਅਦ ਅਸੀਂ ਰਾਹਤ ਦਿਆਂਗੇ ਭਾਰਤ ਕਿਉਂਕਿ ਇੱਕ ਕਾਲੋਨੀ ਸੀ ਅਜੇ ਤੱਕ ਖੁੱਲ੍ਹ ਕੇ ਆਜ਼ਾਦੀ ਦੀ ਗੱਲ ਜਾਂ ਪਹਿਲਾਂ ਭਾਈ ਮਹਾਰਾਜ ਸਿੰਘ ਨੇ ਕੀਤੀ ਸਿੱਖ ਰਾਜ ਦੀ ਕੂਕਿਆਂ ਨੇ ਕੀਤੀ ਗਦਰ ਲਹਿਰ ਫੇਲ ਹੋ ਚੁੱਕੀ ਸੀ ਜਿਹਦਾ ਭੋਗ ਪੈ ਗਿਆ ਸੀ ਨਾਲ ਦੀ ਨਾਲ ਹੀ ਜਿਵੇਂ ਗਦਾਰਾਂ ਰਾਹੀਂ ਉਹ ਸਾਰਾ ਪਾਰਟ ਹੋਇਆ ਸੋ ਫਿਰ ਵੀ ਇਹ ਆਸ ਸੀ ਕਿ ਜਦੋਂ ਇਹ ਸੰਸਾਰ ਜੰਗ ਖਤਮ ਹੋਈ ਕੋਈ ਰਾਹਤ ਮਿਲੇਗੀ ਲੇਕਿਨ ਇੱਕਦਮ ਬਾਅਦ ਇੱਕ ਕਾਨੂੰਨ ਅੰਗਰੇਜ਼ਾਂ ਨੇ ਲਿਆਂਦਾ ਜਿਹਦਾ ਨਾਮ ਰੌਲਟ ਐਕਟ ਸੀ ਰੌਲਟ ਕਾਨੂੰਨ ਜਿਹਦੇ ਥੱਲੇ ਉਹਨਾਂ ਨੇ ਰਾਹਤ ਤਾਂ ਕੀ ਦੇਣੀ ਸੀ ਅੱਗੋਂ ਹੋਰ ਸ਼ਿਕੰਜਾ ਕੱਸ ਦਿੱਤਾ ਪਾਬੰਦੀਆਂ ਲਾ ਦਿੱਤੀਆਂ ਕਿਤੇ ਵੀ 5 ਤੋਂ ਜ਼ਿਆਦਾ ਬੰਦੇ ਇਕੱਠੇ ਨਹੀਂ ਹੋ ਸਕਦੇ ਔਰ ਜ਼ਾਹਰ ਹੈ ਕਿ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਜਿੱਥੇ ਹਮੇਸ਼ਾ ਹੀ ਜੇ ਅਸੀਂ ਇਹ ਗੱਲ ਕਰੀਏ ਕਿ ਪਿਛਲੀ 4 ਸਦੀਆਂ ਦਾ ਟਰਨਿੰਗ ਪੁਆਇੰਟ ਇਹ ਸ਼ਹਿਰ ਬੇਸ਼ੱਕ ਦਰਬਾਰ ਸਾਹਿਬ ਅਕਾਲ ਤਖਤ 18ਵੀਂ ਸਦੀ ਦੀ ਸਾਰੀ ਸਟਰਗਲ ਔਰ ਲਗਾਤਾਰਤਾ ਨਾਲ ਜੇ ਬ੍ਰਿਟਿਸ਼ ਰਾਜ ਦੇ ਖਿਲਾਫ ਫਾਈਨਲ ਵਾਟਰਸ਼ੈਡ ਘਟਨਾ ਵੀ ਇਸੇ ਸ਼ਹਿਰ 'ਚ ਜਲਿਆਂਵਾਲੇ ਬਾਗ ਦੇ ਵਿੱਚ ਵਾਪਰਦੀ ਹੈ ਪੰਜਾਬ 'ਚ ਉਸ ਵੇਲੇ ਸਰ ਮਾਈਕਲ ਓਡਵਾਇਰ ਪੰਜਾਬ ਦਾ ਗਵਰਨਰ ਸੀ ਔਰ ਲੋਕਲ ਐਡਮਿਨਿਸਟ੍ਰੇਸ਼ਨ ਜਿਹੜਾ ਹੈ ਉਹ ਮੇਜਰ ਜਨਰਲ ਡਾਇਰ ਉਸ ਦੇ ਹਵਾਲੇ ਸੀ ਔਰ ਇਹ ਸਾਰੇ ਰੌਲਟ ਐਕਟ ਨੂੰ ਲੈ ਕੇ ਥਾਂ ਤੇ ਰੋਸ ਵਿਖਾਵੇ ਹੋ ਰਹੇ ਸਨ ਲਾਇਲਪੁਰ ਲਾਹੌਰ ਸਿਆਲਕੋਟ ਗੁਜਰਾਂਵਾਲਾ ਦੇ ਵਿੱਚ ਆਲਰੇਡੀ ਬੀਤੇ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਕਾਫੀ ਜਿਹੜਾ ਇਸ ਕਿਸਮ ਦਾ ਤਲਖ ਮਾਹੌਲ ਸੀ ਕੁਛ ਥਾਂ ਤੇ ਹਿੰਸਾ ਵੀ ਹੋਈ ਸੀ ਔਰ ਅੰਮ੍ਰਿਤਸਰ ਦੇ ਵਿੱਚ ਬਹੁਤ ਸਖਤੀ ਦੇ ਨਾਲ ਜਨਰਲ ਡਾਇਰ ਇਹਨੂੰ ਦਬਾਉਣਾ ਚਾਹੁੰਦਾ ਸੀ ਔਰ ਅੰਮ੍ਰਿਤਸਰ 'ਚ ਪਹਿਲੇ 2 ਦਿਨ ਇਸ 13 ਅਪ੍ਰੈਲ ਤੋਂ ਹਿੰਸਾ ਵੀ ਹੋਈ ਬੈਂਕਾਂ ਦੇ ਉੱਤੇ ਅਟੈਕ ਹੋਏ 1-2 ਗੋਰੇ ਮਾਰੇ ਗਏ ਔਰ ਉਸ ਲਈ ਉਹਨੇ ਅੱਗੋਂ ਸਖਤ ਜਿਹੜਾ ਹੈ ਉਹ ਆਰਡਰ ਸੀ ਕਿ ਕਿਤੇ ਵੀ ਕੋਈ ਇਕੱਠਾ ਨਾ ਹੋਏ ਔਰ ਇਹ ਉਹ ਪੀਰੀਅਡ ਸੀ ਕਿ ਅੰਮ੍ਰਿਤਸਰ ਸ਼ਹਿਰ ਦੇ 2 ਪ੍ਰਮੁੱਖ ਆਗੂ ਡਾਕਟਰ ਸਤਿਆਦੇਵ ਜਿਸ ਨੂੰ ਡਾਕਟਰ ਸਤਪਾਲ ਕਰਕੇ ਜਾਣਿਆ ਜਾਂਦਾ ਔਰ ਡਾਕਟਰ ਸੈਫੂਦੀਨ ਕਿਚਲੂ ਇਹ ਕਸ਼ਮੀਰੀ ਓਰੀਜਨ ਦੇ ਫਰੀਦਕੋਟ ਦੇ ਜੰਪਲ ਔਰ ਬੜੇ ਵੱਡੇ ਕਾਨੂੰਨਦਾਨ ਬਾਹਰੋਂ PhD ਕੀਤੀ ਹੋਈ ਇਸੇ ਤਰ੍ਹਾਂ ਡਾਕਟਰ ਸਤਪਾਲ ਵੀ ਉਸ ਵੇਲੇ ਦੇ ਮਸ਼ਹੂਰ ਸਰਜਨ ਔਰ ਦੂਸਰੇ ਔਰ ਇਹ ਦੋਨੋਂ ਹੀ ਲੋਕਾਂ ਦੇ ਵਿੱਚ ਹਰਮਨ ਪਿਆਰੇ ਵੀ ਸੀ ਔਰ ਉਸ ਵੇਲੇ ਮਾਈਕਲ ਓਡਵਾਇਰ ਨੇ ਫੌਰਨ ਐਕਟ ਕਰਦਿਆਂ 2-3 ਦਿਨ ਪਹਿਲਾਂ ਡਾਕਟਰ ਸਤਪਾਲ ਨੂੰ ਵੀ ਔਰ ਡਾਕਟਰ ਸੈਫੂਦੀਨ ਕਿਚਲੂ ਨੂੰ ਵੀ ਗ੍ਰਿਫਤਾਰ ਕਰਕੇ ਧਰਮਸ਼ਾਲਾ ਜੇਲ੍ਹ 'ਚ ਭੇਜ ਦਿੱਤਾ ਸੀ ਇਸ ਕਰਕੇ ਅੰਮ੍ਰਿਤਸਰ ਦੇ ਸ਼ਹਿਰੀਆਂ 'ਚ ਹੋਰ ਵੀ ਗੁੱਸਾ ਸੀ ਔਰ ਜਲਿਆਂਵਾਲੇ ਬਾਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਸ਼ਹਿਰੀ ਔਰ ਕਿਉਂਕਿ ਹਰਿਮੰਦਰ ਸਾਹਿਬ ਜਿਹੜੇ ਨੇ ਉਸ ਦੇ ਸਰੋਵਰ 'ਚ ਇਸ਼ਨਾਨ ਕਰਕੇ ਦਰਸ਼ਨਾਂ ਲਈ ਵਿਸਾਖੀ ਤੇ ਵੱਡਾ ਇਕੱਠ ਹੁੰਦਾ ਬਹੁਤ ਸਾਰੀਆਂ ਸਿੱਖ ਸੰਗਤਾਂ ਵੀ ਉੱਥੇ ਪਹੁੰਚੀਆਂ ਹੋਈਆਂ ਸੀ ਔਰ ਅਸੀਂ ਇਸ ਕਾਂਡ ਤੋਂ ਵਾਕਿਫ ਹਾਂ ਕਿ ਇੱਕੋ ਹੀ ਜਿਹੜਾ ਉਸ ਬਾਗ ਤੱਕ ਪਹੁੰਚਣ ਦਾ ਐਂਟਰੀ ਪੁਆਇੰਟ ਸੀ ਔਰ ਡਾਇਰ ਆਇਆ ਉਸ ਨੇ ਉਹਦੇ ਨਾਲ ਫੌਜ ਸੀ ਉਹਨੇ ਉਸ ਨੂੰ ਬਲੌਕ ਕੀਤਾ ਮਸ਼ੀਨ ਗਨ ਬੀੜੀ ਔਰ 4 ਚਫੇਰੇ ਫਿਰ ਜੋ ਉਹਨੇ ਜਲਿਆਂਵਾਲੇ ਬਾਗ ਦੇ ਵਿੱਚ ਗੋਲੀ ਕਾਂਡ ਕੀਤਾ ਜਿਸ ਦੇ ਵਿੱਚ ਜਦੋਂ ਤੱਕ ਉਹ ਸਾਰਾ ਕਾਂਡ ਮੁੱਕਦਾ ਅਸੀਂ ਦੇਖਦੇ ਹਾਂ ਕਿ 700-800 ਦੇ ਕਰੀਬ ਮੌਤਾਂ ਸੈਂਕੜਿਆਂ ਜ਼ਖਮੀ ਜਿਹੜੇ ਨੇ ਔਰ ਇਹ ਸਾਰਾ ਉਸ ਵੇਲੇ ਦਾ ਇੱਕ ਟਰਨਿੰਗ ਪੁਆਇੰਟ ਬਣਦਾ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਫਿਰ ਇੱਕ ਯਤੀਮ ਬੱਚਾ ਜਿਹੜਾ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ 'ਚ ਪੜ੍ਹਦਾ ਸੀ ਊਧਮ ਸਿੰਘ ਜਿਹੜਾ ਬਿਲਕੁਲ ਭਰ ਜਵਾਨੀ 'ਚ 10ਵੀਂ ਕਰਕੇ ਉੱਥੋਂ ਨਿਕਲਿਆ ਹੀ ਸੀ ਉਹਨੇ ਉਸ ਮਿੱਟੀ ਨੂੰ ਮੱਥੇ ਤੇ ਲਾਉਂਦਿਆਂ ਅਕਾਲ ਤਖਤ ਦੇ ਰੂਬਰੂ ਅਰਦਾਸ ਕੀਤੀ ਕਿ ਮੈਂ ਇਸ ਦਾ ਬਦਲਾ ਲੈਣਾ ਔਰ 21 ਸਾਲ ਬਾਅਦ ਉਹਨੇ ਜਿਹੜਾ 1940 ਦੇ ਵਿੱਚ ਇੰਗਲੈਂਡ ਪਹੁੰਚ ਕੇ ਲੰਡਨ ਦੇ ਵਿੱਚ
ਉਸ ਵੇਲੇ ਦਾ ਜੋ ਗਵਰਨਰ ਸੀ ਪੰਜਾਬ ਦਾ ਮਾਈਕਲ ਓਡਵਾਇਰ, ਉਹਨੂੰ ਗੋਲੀ ਦੇ ਨਾਲ ਉਡਾਇਆ। ਔਰ ਦੂਸਰਾ ਜਨਰਲ ਡਾਇਰ ਜਿਹਦੇ ਖਿਲਾਫ ਇੱਕ ਹੰਟਰ ਕਮਿਸ਼ਨ ਵੀ ਬਣਿਆ, ਉਹਨੂੰ ਡਿਮੋਟ ਕੀਤਾ ਗਿਆ। ਉਹ ਕੁਦਰਤੀ ਮੌਤ 'ਤੇ ਮਰਿਆ ਫਰਸਟ੍ਰੇਸ਼ਨ ਦੇ ਵਿੱਚ। ਲੇਕਿਨ ਇਸ ਨੇ ਭਾਰਤ ਭਰ ਦੇ ਵਿੱਚ ਜਿਹੜਾ ਇੱਕ ਨਵੀਂ ਜਾਗਰਤੀ ਪੈਦਾ ਕੀਤੀ। ਔਰ ਅਸੀਂ ਇਹ ਦੇਖਦੇ ਹਾਂ ਵੀ ਈਵਨ ਸਿੱਖ ਫਲਸਫੇ ਦੇ ਹਵਾਲੇ ਨਾਲ ਵੀ ਜਦੋਂ ਅਸੀਂ ਜਾਗਰਤੀ ਦੀ ਗੱਲ ਕਰਦੇ ਹਾਂ ਤੇ 1849 ਜਦੋਂ ਕਿ 1849 'ਚ ਅੰਗਰੇਜ਼ ਪੰਜਾਬ 'ਤੇ ਕਾਬਜ਼ ਹੁੰਦੇ ਨੇ, ਉਦੋਂ ਤੋਂ 1919 ਤੱਕ ਗੁਰਦੁਆਰਿਆਂ ਦੇ ਉੱਤੇ ਮਹੰਤ ਬਿਠਾਏ ਹੋਏ ਸੀ। ਅੰਗਰੇਜ਼ਾਂ ਦਾ ਸਿੱਧਾ ਕੰਟਰੋਲ ਸੀ। ਪਰ ਇਸ ਘਟਨਾ ਤੋਂ ਇੱਕ ਜਿਹੜੀ ਘਟਨਾ ਨੇ ਸਿੱਖ ਕੌਮ ਨੂੰ ਵੀ ਜਿਹੜਾ ਧਾਰਮਿਕ ਮੁੱਦਿਆਂ ਦੇ ਉੱਤੇ ਲਿਆ ਕੇ, ਜਿਸ 'ਚੋਂ ਫਿਰ ਅਸੀਂ 1920 ਦਾ ਸਾਕਾ ਨਨਕਾਣਾ ਸਾਹਿਬ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ ਜਿਹਨੂੰ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ, ਉਹਦਾ ਵੀ ਬੰਨ੍ਹ ਨੂੰ ਜਲਿਆਂਵਾਲੇ ਬਾਗ ਦੇ ਇਸ ਕਾਂਡ ਨੇ ਬੰਨ੍ਹਿਆ। ਕਿਉਂਕਿ ਉਸ ਤੋਂ ਅਗਲੇ ਦਿਨ ਜਨਰਲ ਡਾਇਰ ਨੂੰ ਸੱਦ ਕੇ ਉਸ ਵੇਲੇ ਦੇ ਅਕਾਲ ਤਖਤ ਦੇ ਸਰਬਰਾਹ ਅਰੂੜ ਸਿੰਘ ਨੇ ਸਿਰੋਪਾਓ ਦਿੱਤਾ ਸੀ, ਜਿਸ ਦਾ ਸਿੱਖ ਕੌਮ ਦੇ ਵਿੱਚ ਬਹੁਤ ਗੁੱਸਾ ਸੀ। ਔਰ ਕਿਵੇਂ ਫਿਰ ਇਹ ਇੱਕ ਟਰਨਿੰਗ ਪੁਆਇੰਟ ਬਣਦਾ ਕਿ ਗੁਰਦੁਆਰੇ ਅਸੀਂ ਮਹੰਤਾਂ ਤੋਂ ਲੈਣੇ ਨੇ, ਇੱਕ ਵੱਖਰਾ ਵਿਸ਼ਾ। ਸੋ ਅਸੀਂ ਸਮਝਦੇ ਹਾਂ ਕਿ ਇਸ ਲਈ ਇਹ ਜਿਹੜੀ ਖੂਨੀ ਵਿਸਾਖੀ ਜਿਹਦੇ ਨਾਲ ਜਲਿਆਂਵਾਲਾ ਬਾਗ ਦਾ ਇਹ ਕਾਂਡ ਜੁੜਿਆ ਹੋਇਆ, ਇਹ ਇੱਕ ਇਤਿਹਾਸਕ ਵਾਕਿਆ ਹੈ ਜਿਹੜਾ ਜਿਸ ਨੇ ਦੁਨੀਆ ਦੇ ਵਿੱਚ ਅੰਗਰੇਜ਼ੀ ਸਾਮਰਾਜ ਨੂੰ ਕਿਵੇਂ ਫਿਰ ਪੰਜਾਬ ਨੇ ਅੱਗੇ ਹੋ ਕੇ ਪੰਜਾਬੀਆਂ ਨੇ ਲਿਬਰੇਟ ਕਰਵਾਇਆ। ਵੱਖਰੀ ਕਹਾਣੀ ਹੈ ਕਿ ਸਿੱਖਾਂ ਦੇ ਨਾਲ 15 ਅਗਸਤ 1947 ਤੋਂ ਬਾਅਦ ਭਾਰਤ ਦੇ ਵਿੱਚ ਕੀ ਹੋਇਆ ਔਰ ਸਾਨੂੰ ਕਿਹੜਾ ਸਿਲਾ ਇਹਦਾ ਦਿੱਤਾ ਗਿਆ। ਜਦੋਂ ਅਸੀਂ ਮੌਜੂਦਾ ਦੌਰ ਦੀ ਗੱਲ ਕਰਦੇ ਹਾਂ, ਖਾਲਿਸਤਾਨ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਤਾਂ ਫਿਰ ਉਸ ਨੂੰ ਵੀ ਜੇ ਅਸੀਂ 13 ਅਪ੍ਰੈਲ 1978 ਦੀ ਖੂਨੀ ਵਿਸਾਖੀ ਦਾ ਜ਼ਿਕਰ ਕਰੀਏ ਤਾਂ ਇਹ ਉਹ ਟਰਨਿੰਗ ਪੁਆਇੰਟ ਹੈ ਜਿਹਨੇ ਭਾਰਤੀ ਸਟੇਟ ਤੇ ਸਿੱਖ ਕੌਮ ਦੇ ਵਿਚਾਲੇ ਸੰਬੰਧਾਂ ਨੂੰ ਜਿਹੜਾ ਮੁੜ ਕੇ ਪਰਿਭਾਸ਼ਿਤ ਕੀਤਾ। ਔਰ 13 ਅਪ੍ਰੈਲ 1978 ਤੋਂ ਜੂਨ 1984 ਤੱਕ 6 ਵਰ੍ਹੇ ਦਾ ਟਾਈਮ, ਜਦੋਂ ਕਿ ਫਿਰ ਅੱਡ ਚੈਲੰਜਿਸ 'ਚੋਂ ਨਿਕਲਦੇ ਆ ਭਾਰਤੀ ਸਰਕਾਰ ਨੇ ਜੂਨ 84 ਦੇ ਪਹਿਲੇ ਹਫ਼ਤੇ ਘੱਲੂਘਾਰਾ 84 ਵਰਤਾਇਆ, ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ, ਜਿਸ ਦੀ ਤੋਂ ਫਿਰ ਅਸੀਂ ਖਾਲਿਸਤਾਨ ਦਾ ਸੰਘਰਸ਼, ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। 26 ਜਨਵਰੀ 1986 ਦਾ ਸਰਬੱਤ ਖਾਲਸਾ ਉਸ ਵੱਲੋਂ ਥਾਪੀ 5 ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ। ਲੇਕਿਨ ਜੇ ਅਸੀਂ 13 ਅਪ੍ਰੈਲ 1978 ਦੇ ਵਾਕਿਆਤ ਦਾ ਜ਼ਿਕਰ ਕਰੀਏ, ਇਹ ਅਸੀਂ ਅਕਸਰ ਦੁਹਰਾਉਂਦੇ ਕਿ ਸਿੱਖੀ ਦੇ 2 ਪਿਲਰ, ਜਦੋਂ ਅਸੀਂ ਮੀਰੀ ਪੀਰੀ ਦਾ ਜ਼ਿਕਰ ਕਰਦੇ ਹਾਂ, ਰਾਜਯੋਗ ਦਾ, ਭਗਤੀ ਸ਼ਕਤੀ ਦਾ, ਤੇ ਇਹ 2 ਪਿਲਰ ਗੁਰੂ ਗ੍ਰੰਥ ਤੇ ਗੁਰੂ ਪੰਥ ਨੇ। ਸਾਡੇ ਦੁਸ਼ਮਣ ਹਿੰਦੂਤਵੀ ਸੋਚ ਜਿਹਨੂੰ ਅੱਜ ਕਿਹਾ ਜਾਂਦਾ ਹੈ, ਬ੍ਰਾਹਮਣਵਾਦ, ਉਹਨਾਂ ਨੇ 1947 ਤੋਂ ਹੀ ਇਹ ਫੈਸਲਾ ਕਰ ਲਿਆ ਸੀ ਕਿ ਇਹਨਾਂ ਦੋਨਾਂ ਨੂੰ ਹੀ ਕਿਵੇਂ ਡਿਸਟਰੋਏ ਕਰਨਾ ਹੈ। ਉਸ ਦੇ ਲਈ ਪਹਿਲੇ ਦਿਨ ਤੋਂ ਹੀ ਜਿਹੜੀਆਂ ਨੀਤੀਆਂ ਬਣਾਈਆਂ ਗਈਆਂ, 10 ਅਕਤੂਬਰ 1947 ਨੂੰ ਪਹਿਲਾ ਸਰਕੂਲਰ ਜਿਹੜਾ ਕਿ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਵੱਲੋਂ ਦਿੱਲੀ 'ਚ ਬੈਠੇ ਨਹਿਰੂ ਔਰ ਪਟੇਲ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਦੇ ਆਰਡਰ 'ਤੇ ਜਾਰੀ ਕੀਤਾ ਜਾਂਦਾ ਹੈ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਇਹ ਜ਼ਰਾਇਮ ਪੇਸ਼ਾ ਕਬੀਲਾ ਸਿੱਖ ਤੇ ਕਾਨੂੰਨ ਨੂੰ ਮੰਨਣ ਵਾਲੇ ਹਿੰਦੂਆਂ ਦੇ ਲਈ ਖਤਰਾ ਨੇ। ਸੋ ਜ਼ਾਹਰ ਹੈ ਸਿੱਖ ਕੌਮ ਦੇ ਖਿਲਾਫ ਉਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਬਣਾ ਕੇ ਇਹ ਉਹਨਾਂ ਦੀ ਪਰਸੀਕਿਊਸ਼ਨ ਦੀ ਲਾਈਨ ਤਾਂ ਸ਼ੁਰੂ ਹੋਈ। ਪਰ ਇਹਨਾਂ ਦੇ ਜਿਹੜੇ ਐਕਸਪਰਟ, ਜਿਹੜੇ ਇਹਨਾਂ ਨੇ ਸਾਰੇ ਇਸ ਨੂੰ ਕਿ ਕਿਵੇਂ ਸਿੱਖਾਂ ਨੂੰ ਲੋਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ, ਉਹਨਾਂ ਦੇ ਜ਼ਰੂਰ ਉਹਨਾਂ ਨੂੰ ਇਹ ਬਰੀਫ ਕੀਤਾ ਹੋਇਆ ਸੀ ਕਿ ਸਿੱਖ ਪੰਥ ਦੀ ਤਾਕਤ, ਸਟਰੈਂਥ ਗੁਰੂ ਗ੍ਰੰਥ ਸਾਹਿਬ 'ਚੋਂ ਨਿਕਲਦੀ ਹੈ, ਕਿ ਜਦੋਂ ਤੱਕ ਸਿੱਖ ਇੱਕ ਅਕਾਲ ਪੁਰਖ, ਇੱਕ ਰੱਬ 'ਚ ਯਕੀਨ ਰੱਖਣ ਵਾਲੇ ਇਸ ਬਾਣੀ ਦੇ ਨਾਲ ਜੁੜੇ ਹੋਏ ਨੇ, ਇਹਨਾਂ ਨੂੰ ਕੋਈ ਨਹੀਂ ਮਾਰ ਸਕਦਾ। ਔਰ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਜਾਗਤ ਜੋਤ ਗੁਰੂ ਮੰਨਦੇ ਨੇ, ਕਿਉਂਕਿ 10ਵੇਂ ਪਾਤਸ਼ਾਹ ਦੇ ਫਰਮਾਨ ਦੇ ਉੱਤੇ ਉਹ ਪਹਿਰਾ ਦਿੰਦੇ ਨੇ ਕਿ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ 1947 ਤੋਂ ਫੌਰਨ ਬਾਅਦ ਜਿਹੜਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਨ ਦੇ ਲਈ ਨਕਲੀ ਗੁਰੂਡਮ ਖੜਾ ਕੀਤਾ। ਕਿਵੇਂ ਇਹ ਸਾਰੇ ਨਿਰੰਕਾਰੀ, ਰਾਧਾ ਸੁਆਮੀ ਔਰ ਜੇ
ਹੁਣ ਤੱਕ ਆ ਕੇ ਦੇਖੀਏ ਕਿ ਪੰਜਾਬ ਦੇ ਵਿੱਚ ਉਹ ਸੌਦਾ ਸਾਧ ਹੋਏ, ਭਨਿਆਰੇ ਵਾਲਾ ਹੋਏ, ਆਸ਼ੂਤੋਸ਼ ਹੋਏ, ਪਰ 47 ਤੋਂ ਫੌਰਨ ਬਾਅਦ ਜਿਹੜੇ 2 ਸੈਕਟ ਜਿਨ੍ਹਾਂ ਨੂੰ ਵੱਡੇ ਪੈਮਾਨੇ ਤੇ ਪ੍ਰਮੋਟ ਕੀਤਾ ਗਿਆ, ਉਹਨਾਂ ਦੇ ਵਿੱਚ ਇੱਕ ਰਾਧਾ ਸੁਆਮੀ ਸੀ ਔਰ ਇੱਕ ਨਿਰੰਕਾਰੀ ਸੀ। ਜੀ ਵੱਡੇ ਵੱਡੇ ਸ਼ਹਿਰਾਂ 'ਚ ਦਿੱਲੀ, ਅੰਮ੍ਰਿਤਸਰ 'ਚ ਨਿਰੰਕਾਰੀ ਕਾਲੋਨੀਜ਼, ਵੱਡੀਆਂ ਜ਼ਮੀਨਾਂ ਇਹਨਾਂ ਨੂੰ ਦਿੱਤੀਆਂ ਗਈਆਂ। ਔਰ ਇਹ ਨਕਲੀ ਨਿਰੰਕਾਰੀ ਇਸ ਲਈ ਕਿਹਾ ਜਾਂਦਾ ਹੈ ਕਿ ਅਸਲੀ ਨਿਰੰਕਾਰੀ ਮੂਵਮੈਂਟ 19ਵੀਂ ਸਦੀ ਦੇ ਵਿੱਚ ਜ਼ਿਲ੍ਹਾ ਰਾਵਲਪਿੰਡੀ ਦੇ ਵਿੱਚ ਸ਼ੁਰੂ ਹੁੰਦੀ ਹੈ, ਜਿਹਦੇ 'ਚ ਕਿ ਬਾਬਾ ਰੱਤਾ ਜੀ ਔਰ ਬਾਬਾ ਦਿਆਲ ਜੀ ਉਹਨਾਂ ਦਾ ਜ਼ਿਕਰ ਹੁੰਦਾ ਹੈ, ਜਿਹੜੇ ਸੱਚਮੁੱਚ ਅਸਲੀ ਫਕੀਰ ਲੋਕ ਸਨ। ਨਿਰੰਕਾਰੀ ਲਫ਼ਜ਼ ਵੀ ਇਸ ਲਈ ਸੀ ਕਿਉਂਕਿ ਉਹ ਬੁੱਤ ਪ੍ਰਸਤੀ ਦੇ ਖਿਲਾਫ ਪ੍ਰਚਾਰ ਕਰਦੇ ਸੀ, ਔਰ ਨਿਰੰਕਾਰ ਦਾ ਮਤਲਬ ਨਿਰਾਕਾਰ ਹੈ। ਔਰ ਉਹ ਜਦੋਂ ਕੀਰਤਨ ਕਰਦੇ ਸੀ, ਧੰਨ ਨਿਰੰਕਾਰ, ਤੂੰ ਹੀ ਨਿਰੰਕਾਰ, ਇਹ ਧੁਨੀ ਵੀ ਨਾਲ ਸੰਗਤਾਂ ਜਿਹੜੀਆਂ ਨੇ ਉਹ ਲਾਉਂਦੀਆਂ ਸੀ। ਸੋ ਉਹਨਾਂ ਦੀ ਇੱਕ ਵੱਡੀ ਕੰਟਰੀਬਿਊਸ਼ਨ ਹੈ ਨਿਰੰਕਾਰੀ ਮੂਵਮੈਂਟ ਦੀ। ਇਸ ਲਈ ਜਦੋਂ ਅਸੀਂ ਨਕਲੀ ਕਹਿੰਦੇ ਹਾਂ ਤਾਂ ਇਸ ਦਾ ਭੁਲੇਖਾ ਇਸ ਬਾਰੇ ਨਹੀਂ ਹੋਣਾ ਚਾਹੀਦਾ ਕਿ ਭਾਈ ਜਿਹੜੀ ਨਿਰੰਕਾਰੀ ਮੂਵਮੈਂਟ ਅਸਲ 'ਚ ਜਿਨ੍ਹਾਂ ਨੇ ਆਨੰਦ ਮੈਰਿਜਸ ਨੂੰ ਐਨਕਰੇਜ ਕੀਤਾ, ਸੁਧਾਰ ਕੀਤੇ, ਉਹਨਾਂ ਦੀ ਇੱਕ ਵੱਡੀ ਕੰਟਰੀਬਿਊਸ਼ਨ ਹੈ। ਪਰ ਇਹ ਇੱਕ ਅਵਤਾਰ ਸਿੰਘ ਨਾਂ ਦਾ ਸ਼ਰਾਬੀ ਕਬਾਬੀ ਬੰਦਾ ਜਿਹੜਾ ਉਹਨਾਂ ਦੇ ਓਰੀਜਨਲ ਨਿਰੰਕਾਰੀਆਂ ਨੇ ਬਾਹਰ ਕੱਢਿਆ ਹੋਇਆ ਸੀ, ਉਹਨੂੰ ਖੜਾ ਕਰਕੇ ਪ੍ਰਮੋਟ ਕੀਤਾ ਗਿਆ। ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਡਿਪਲੋਮੈਟਿਕ ਪਾਸਪੋਰਟਸ ਦੇ ਕੇ ਵੱਡਾ ਜਿਹੜਾ ਹੈ ਉਹਨਾਂ ਨੂੰ VIP ਸਟੇਟਸ ਦਿੱਤਾ ਗਿਆ, ਔਰ ਵੱਡੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਉਹਨਾਂ ਦੇ ਭਵਨ ਖੁਲਾਏ ਗਏ। ਇਹ ਸਾਰਾ ਚੁੱਪਚਾਪ ਵਰਤਾਰਾ ਏਜੰਸੀਆਂ ਦਾ ਚੱਲਦਾ ਰਿਹਾ। ਤੇ ਸਿੱਖਾਂ ਨੂੰ ਜਿਵੇਂ ਬਹੁਤ ਵਾਰ ਸਾਨੂੰ ਤਾਂ ਚੈਲੰਜਸ ਦੀ ਸਮਝ ਉਦੋਂ ਹੀ ਆਉਂਦੀ ਜਦੋਂ ਕੋਈ ਸਿਰ ਤੇ ਆ ਕੇ ਵੱਜਦਾ। ਸੋ ਇਹ ਜਦੋਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਟਕਸਾਲ ਦੇ ਸੰਤ ਪਿੰਡਾਂ ਜਰਨੈਲ ਸਿੰਘ ਹੋਰਾਂ ਤੋਂ ਪਹਿਲਾਂ ਮੁਖੀ ਸਨ, ਉਹਨਾਂ ਨੇ ਇਸ ਖਤਰੇ ਨੂੰ ਭਾਂਪਦਿਆਂ ਨਿਰੰਕਾਰੀਆਂ ਨੂੰ ਚੈਲੰਜ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਉਂਕਿ ਆਫੀਸਰ ਲੈਵਲ ਦੇ ਉੱਤੇ ਜਿਵੇਂ ਨਿਰੰਜਨ ਸਿੰਘ IAS ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਸੀ, ਹੋਰ ਥਾਵਾਂ ਤੇ। ਸੋ ਸਰਕਾਰੀ ਲੈਵਲ ਦੇ ਉੱਤੇ ਨਿਰੰਕਾਰੀ ਸੈਕਟ ਨੂੰ, ਨਕਲੀ ਨਿਰੰਕਾਰੀਆਂ ਨੂੰ, ਜਿਹੜੇ ਇਮੋਰਲ ਬਦ ਅਖਲਾਕ ਸਨ, ਇਹਨਾਂ ਦੇ ਨਿਰੰਕਾਰੀ ਭਵਨਾਂ ਦੇ ਵਿੱਚ ਜੋ ਕੁਝ ਨਾਈਟ ਕਲੱਬਸ ਦੇ ਵਿੱਚ ਹੁੰਦਾ ਉਹ ਕੁਝ ਡੇ ਕਲੱਬ ਬਣਾਏ ਹੋਏ ਸੀ। ਔਰ ਆਫੀਸਰ ਜਿਹੜੇ ਨੇ ਗਰੀਬ ਗੁਰਬੇ ਆਮ ਗਰੀਬ ਸਿੱਖਾਂ ਨੂੰ ਵੀ ਇਸ ਵੱਲ ਖਿੱਚ ਰਹੇ ਸੀ, ਔਰ ਅਮੀਰ ਕਿਸਮ ਦੇ ਲੋਕ ਅਫਸਰਸ਼ਾਹੀ ਜਿਹੜੀ ਆ ਉਹ ਖਾਸ ਤੌਰ ਤੇ ਇਆਸ਼ੀ ਦੇ ਨੁਕਤਾ ਨਿਗਾਹ ਤੋਂ ਉਹ ਇਹਨਾਂ ਦਾ ਹਿੱਸਾ ਬਣ ਰਹੇ ਸੀ। ਔਰ ਇਸ ਹੱਦ ਤੱਕ ਇਹਨਾਂ ਦਾ ਫਲਾਹ ਕਰ ਦਿੱਤਾ ਗਿਆ ਕਿ 13 ਅਪ੍ਰੈਲ 1978 ਨੂੰ ਜਦੋਂ ਕਿ ਪੰਜਾਬ ਦੇ ਵਿੱਚ ਬਾਦਲਾਂ ਦੀ ਸਰਕਾਰ ਸੀ, ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਿਰੰਕਾਰੀਆਂ ਨੂੰ, ਜਿਨ੍ਹਾਂ ਦਾ ਗੁਰੂ ਉਸ ਵੇਲੇ ਗੁਰਬਚਨ ਨਾਂ ਦਾ ਬੰਦਾ ਜਿਹੜਾ ਕਿ ਵੱਡਾ ਗੱਦੀ ਲਾ ਕੇ ਬੈਠਦਾ ਸੀ, ਜਿਹੜਾ 10 ਗੁਰੂ ਸਾਹਿਬਾਨ ਨੂੰ ਮਜ਼ਾਕ ਕਰਦਾ ਸੀ, ਉਹ ਇਹ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ 5 ਪਿਆਰੇ ਬਣਾਏ ਸੀ, ਮੈਂ 7 ਸਿਤਾਰੇ ਬਣਾਏ ਨੇ, 7 ਨੇ ਇਸ ਕਿਸਮ ਦੇ ਨੋਮੀਨੇਟ ਕੀਤੇ ਹੋਏ ਸੀ। ਔਰ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇੱਕ ਓਪਨ ਜਲੂਸ ਦੇ ਰੂਪ ਦੇ ਵਿੱਚ, ਔਰ ਇਹ ਹੁਣ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਕਿ ਸਰਕਾਰ ਬਾਦਲਾਂ ਦੀ ਹੋਏ, ਕਿਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਹਨਾਂ ਨੂੰ ਵਿਸਾਖੀ ਵਾਲੇ ਦਿਨ ਜਿਹੜਾ ਇਸ ਕਿਸਮ ਦੀ ਕਰਤੂਤ ਕਰਨ ਦਾ ਪਰਮਿਟ ਦਿੱਤਾ। ਲੇਕਿਨ ਉਹ ਇਕੱਲੇ ਆਪ ਹੀ ਨਹੀਂ ਆਏ, ਉਹਨਾਂ ਨੇ ਨਾਲ ਉਹ ਹਥਿਆਰ ਨਾਲ ਲਿਆਂਦੇ ਹੋਏ ਸੀ। ਔਰ ਫਿਰ ਜਦੋਂ ਕਿ ਇੱਕ ਕੀਰਤਨ ਸਮਾਗਮ ਅਖੰਡ ਕੀਰਤਨੀ ਜਥਿਆਂ ਦਾ, ਸ਼ਹੀਦ ਭਾਈ ਫੌਜਾ ਸਿੰਘ ਦਾ ਸੰਬੰਧ ਅਖੰਡ ਕੀਰਤਨੀ ਜਥਿਆਂ ਨਾਲ ਸੀ, ਅਜੀਤ ਨਗਰ ਅੰਮ੍ਰਿਤਸਰ ਵਿੱਚ ਚੱਲ ਰਿਹਾ ਸੀ। ਜਿਵੇਂ ਅਸੀਂ ਕਿਹਾ ਕਿ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਚੜ੍ਹਾਈ ਕਰਨ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਵੀ ਇਹਨਾਂ ਨੂੰ, ਨਕਲੀ ਨਿਰੰਕਾਰੀਆਂ ਨੂੰ ਚੈਲੰਜ ਕਰ ਰਹੇ ਸੀ। ਔਰ ਇਹੀ ਪੀਰੀਅਡ ਸੀ ਕਿ ਉਹਨਾਂ ਨੂੰ ਜਦੋਂ ਟਕਸਾਲ ਨੂੰ, ਅਖੰਡ ਕੀਰਤਨੀ ਜਥਿਆਂ ਨੂੰ ਇਹ ਪਤਾ ਲੱਗਾ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਇਸ ਕਿਸਮ ਦਾ ਆਡੰਬਰ ਕਰ ਰਹੇ ਨੇ, ਉਹਨਾਂ ਨੇ ਜਿਹੜੇ ਮੰਜੀ ਸਾਹਿਬ ਆਏ ਸੰਤ ਪਿੰਡਾਂ ਵਾਲੇ, ਉਹਨਾਂ ਨੇ ਉਸ ਵੇਲੇ ਦੇ ਅਕਾਲੀ ਵਜ਼ੀਰ ਜੀਵਨ ਸਿੰਘ ਉਮਰਾ ਨੰਗਲ ਜਿਹੜਾ ਮੰਜੀ ਸਾਹਿਬ ਮੌਜੂਦ ਸੀ, ਉਹਨੂੰ ਕਿਹਾ ਕਿ ਭਾਈ ਇਹਨਾਂ ਨੂੰ ਰੋਕੋ। ਔਰ ਲੇਕਿਨ ਰੋਕਣਾ ਕਿਹਨੇ ਸੀ? ਉਹ ਤਾਂ ਬਾਦਲ ਨਾਲ ਰਲੇ ਹੋਏ ਸੀ। ਜਿਵੇਂ ਜੋ ਅੱਜ ਇਹਨਾਂ ਦੀ ਕਰਤੂਤ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 'ਚ ਜਦੋਂ ਇਹਨਾਂ ਨੂੰ ਮੁਲਵਸ ਦੇਖਦੇ ਹਾਂ ਤਾਂ ਫਿਰ ਸਮਝ ਆ ਸਕਦੀ ਹੈ ਕਿ ਇਹ ਸਾਰਾ ਕੁਛ ਦੇ ਪਿੱਛੇ ਬਿਹਾਈਂਡ ਏਜੰਸੀਆਂ ਨੇ ਕਿਵੇਂ ਇਹਨਾਂ ਸਾਰਿਆਂ ਨੂੰ ਸੈਟਅਪ ਕੀਤਾ ਹੋਇਆ ਸੀ। ਸੋ ਜ਼ਾਹਰ ਹੈ ਕਿ ਪੀਸਫੁਲੀ ਸ਼ਹੀਦ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਸਿੰਘਾਂ ਦਾ ਇੱਕ ਜਥਾ ਉਹ ਉਸ ਸਥਾਨ ਵੱਲ ਰਵਾਨਾ ਹੁੰਦਾ ਜਿੱਥੇ ਕਿ ਇਹ ਆਪਣਾ ਨਿਰੰਕਾਰੀ ਸਮਾਗਮ ਕਰ ਰਹੇ ਸੀ। ਪੀਸਫੁਲ ਇਸ ਜਥੇ ਦੇ ਉੱਤੇ ਜਦੋਂ ਨਿਰੰਕਾਰੀ ਉਸ ਮੰਡਲ ਦੇ ਨੇੜੇ ਪਹੁੰਚਦੇ ਨੇ, ਇਹਨਾਂ ਦੇ ਉੱਤੇ
ਬੇਤਹਾਸ਼ਾ ਫਾਇਰਿੰਗ ਕੀਤੀ ਜਾਂਦੀ ਹੈ, ਪੁਲਿਸ ਵੀ ਉਹਨਾਂ ਦੇ ਨਾਲ ਰਲੀ ਹੋਈ ਹੈ। 13 ਸਿੰਘ ਸ਼ਹੀਦ ਹੁੰਦੇ ਨੇ ਮੌਕੇ ਦੇ ਉੱਤੇ ਔਰ 20 ਤੋਂ ਜ਼ਿਆਦਾ ਜ਼ਖਮੀ ਹੁੰਦੇ ਨੇ। ਸੋ ਇਹ ਉਹ ਕਾਂਡ ਸੀ ਜਿਸ ਨੂੰ ਅਸੀਂ ਖੂਨੀ ਸਾਕਾ ਵੀ ਕਹਿੰਦੇ ਹਾਂ। ਪਰ ਇਸ ਗੱਲ ਨੇ ਫਿਰ ਕੌਮ ਦੇ ਵਿੱਚ ਇੱਕ ਵੱਡੀ ਅਵੇਅਰਨੈਸ ਵੀ ਪੈਦਾ ਕੀਤੀ ਨਿਰੰਕਾਰੀਆਂ ਦੇ ਖਿਲਾਫ ਪੰਜਾਬ 'ਚ। ਔਰ ਇਕੱਲਾ ਇਹੀ ਨਹੀਂ, ਉਹਨੂੰ ਗੁਰਬਚਨੇ ਨੂੰ ਸੇਫਲੀ ਦਿੱਲੀ ਪਹੁੰਚਾਇਆ ਗਿਆ, ਗ੍ਰਿਫਤਾਰੀ ਵੀ ਨਹੀਂ ਹੋਈ। ਔਰ ਅਦਾਲਤਾਂ 'ਚ ਜਦੋਂ ਮੁਕੱਦਮਾ ਚੱਲਿਆ ਪੰਜਾਬ 'ਚੋਂ ਟਰਾਂਸਫਰ ਕਰਕੇ ਹਰਿਆਣਾ ਅਦਾਲਤ ਕਰਨਾਲ 'ਚ ਲਿਜਾਇਆ ਗਿਆ ਔਰ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ। ਇਹ ਉਹ ਪੀਰੀਅਡ ਸੀ ਕਿ ਪਿੰਡਾਂ ਵਾਲਿਆਂ ਨੇ ਕਿਹਾ ਕਿ ਭਾਈ ਹੁਣ ਤੁਹਾਡਾ ਕਾਨੂੰਨ ਫੇਲ ਹੋਇਆ, ਅਸੀਂ ਇਹਨਾਂ ਨੂੰ ਸਜ਼ਾ ਯਾਫਤਾ ਕਰਾਂਗੇ। ਇਹ ਫਿਰ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਨਿਰੰਕਾਰੀਆਂ ਨੂੰ, ਜਿਹਦੇ 'ਚ ਗੁਰਬਚਨਾ ਵੀ ਸ਼ਾਮਲ ਸੀ, ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਗਿਆ। 7 ਸਿਤਾਰਿਆਂ 'ਚੋਂ ਵੀ ਫਿਰ ਸਿਤਾਰੇ ਸਾਰੇ ਅਲੋਪ ਹੋਏ। ਲੇਕਿਨ ਇਸ ਨੇ ਫਿਰ ਇੱਕ ਨਵਾਂ ਦੌਰ ਸ਼ੁਰੂ ਕੀਤਾ ਜਿਹੜਾ ਅਸੀਂ ਦੇਖਦੇ ਹਾਂ ਕਿ 78 ਤੋਂ 84 ਤੱਕ ਧਰਮ ਯੁੱਧ ਮੋਰਚਾ 82 ਦੇ ਵਿੱਚ ਸ਼ੁਰੂ ਹੁੰਦਾ ਹੈ। ਔਰ ਇਸ ਸਾਰੇ ਦੇ ਚਲਦੇ ਅੱਜ ਜਦੋਂ ਅਸੀਂ 13 ਅਪ੍ਰੈਲ ਨੂੰ ਯਾਦ ਕਰ ਰਹੇ ਹਾਂ ਇਸ ਇਤਿਹਾਸਕ ਖੂਨੀ ਵਾਕਿਆ ਨੂੰ, ਤਾਂ ਅਸੀਂ ਸਮਝਦੇ ਹਾਂ ਕਿ ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਦੀ ਵੀ ਕੁਰਬਾਨੀ ਬਹੁਤ ਵੱਡੀ ਕੁਰਬਾਨੀ ਹੈ। ਉਹਨਾਂ ਨੇ ਸਿੱਖਾਂ ਦੇ ਅੰਦਰ ਜਾਗਰੂਕਤਾ ਪੈਦਾ ਕੀਤੀ। ਔਰ ਇਹ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਔਰ ਬਹੁਤ ਕੁਛ, ਜਿਵੇਂ ਜਦੋਂ ਅਸੀਂ ਯੂਬਾ ਸਿਟੀ ਦੇ ਨਗਰ ਕੀਰਤਨ ਦੀ ਗੱਲ ਕਰਦੇ ਜਿਹੜਾ ਨਵੰਬਰ ਦੇ ਪਹਿਲੇ ਐਤਵਾਰ ਹੁੰਦਾ ਹੈ, ਸੋ ਇਹ ਵੀ ਉਸ ਤੋਂ ਬਾਅਦ ਹੀ ਰੁਝਾਨ ਸ਼ੁਰੂ ਹੋਇਆ ਕਿਉਂਕਿ ਯੂਬਾ ਸਿਟੀ ਦਾ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਹੁੰਦਾ ਹੈ। ਸੋ ਇਹ ਮੈਸੇਜ ਦੁਨੀਆ ਭਰ 'ਚ ਕੌਮ ਨੇ ਰਿਅਲਾਈਜ਼ ਕੀਤਾ ਹੈ ਕਿ ਭਾਈ ਅਲਟੀਮੇਟਲੀ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੋਈ ਹੈ। ਔਰ ਕੋਈ ਵੀ ਹੋਰ ਇਹ ਜਿਹੜਾ ਦੇਹਧਾਰੀ ਗੁਰੂ ਹੈ ਉਹ ਬਿਲਕੁਲ ਸਿੱਖੀ ਦੀਆਂ ਮੁੱਢਲੀਆਂ ਗੁਰੂ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਦੀ ਉਲੰਘਣਾ ਹੈ। ਹਾਲਾਂਕਿ ਏਜੰਸੀਆਂ ਆਪਣੀ ਖੇਡ ਬਰਾਬਰ ਖੇਡ ਰਹੀਆਂ ਨੇ। ਇਕੱਲਾ ਇਹ ਗੁਰੂਡਮ ਇਹਨਾਂ ਤੱਕ ਵੱਡੇ ਜਿਹਨਾਂ ਸੈਕਟਸ ਦਾ ਮੈਂ ਜ਼ਿਕਰ ਕੀਤਾ ਹੀ ਮਹਿਦੂਦ ਨਹੀਂ ਹੈ। ਕਿਵੇਂ ਫਿਰ ਇੱਕ ਬਾਬਾ ਡਮ ਖੜਾ ਕੀਤਾ ਗਿਆ। ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਇਸ ਕਿਸਮ ਦੇ ਜਾਲੀ ਜੇ ਬਾਬੇ, ਜਿਨ੍ਹਾਂ ਨੂੰ ਕੁਝ ਜਿਹੜੇ ਨੇ ਚਿੱਟੀ ਸਿਉਂਕ ਵੀ ਕਹਿੰਦੇ ਨੇ, ਕਿ ਭਾਈ ਉਹ ਕੀ ਕਰ ਰਹੇ ਨੇ, ਕਿਵੇਂ ਕੌਮ ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੇ ਜਾਂ ਬਾਣੀ ਨਾਲ ਜੋੜਨ ਦੇ, ਰੱਬ ਨਾਲ ਜੋੜਨ ਦੇ, ਆਪਣੇ ਆਪ ਨਾਲ ਜੋੜਿਆ ਹੋਇਆ। ਔਰ ਕਿਵੇਂ ਉਹ ਹਕੂਮਤ ਦੇ ਫਿਰ ਹੱਥ ਠੋਕੇ ਨੇ। ਔਰ ਪੰਜਾਬ ਚੋਣਾਂ ਤੋਂ ਪਹਿਲਾਂ ਅਸੀਂ ਦੇਖਿਆ ਕਿ ਕਿਵੇਂ ਇਸ ਕਿਸਮ ਦੇ 33-34 ਦੇ ਕਰੀਬ ਬਾਬੇ ਜਿਹੜੇ ਇਕੱਠੇ ਹੋ ਕੇ ਮੋਦੀ ਦੇ ਦਰਬਾਰ 'ਚ ਜਾਂਦੇ ਨੇ, ਪੱਗਾਂ ਵੀ ਗੋਲ ਨੇ, ਚੋਲੇ ਵੀ ਚਿੱਟੇ ਨੇ। ਔਰ ਤੁਸੀਂ ਉਹਨਾਂ ਦੀਆਂ ਹਰਕਤਾਂ ਕਰਤੂਤਾਂ ਦੇਖੋਗੇ, ਫਿਰ ਇਹ ਸਮਝ ਆ ਜਾਏਗੀ ਕਿ 47 ਤੋਂ ਫੌਰਨ ਬਾਅਦ ਜਿਹੜਾ ਗੁਰੂ ਗ੍ਰੰਥ ਔਰ ਗੁਰੂ ਪੰਥ ਨੂੰ ਟਾਰਗੇਟ ਕਰਕੇ ਜੋ ਇਹਨਾਂ ਨੇ ਸ਼ੁਰੂ ਕੀਤਾ ਹੋਇਆ, ਅੱਜ ਵੀ ਇਹ ਵਾਰ ਮੁਕੰਮਲ ਜਾਰੀ ਹੈ। ਪਰ ਸਿੱਖ ਕੌਮ ਨੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਕੌਮੀ ਨਿਸ਼ਾਨਾ ਖਾਲਿਸਤਾਨ ਮਿੱਥਿਆ ਹੋਇਆ। ਸੋ ਜਿਵੇਂ ਜਲਿਆਂਵਾਲਾ ਬਾਗ ਟਰਨਿੰਗ ਪੁਆਇੰਟ ਸੀ ਔਰ ਉਸ ਤੋਂ ਬਾਅਦ 27-28 ਸਾਲ ਬਾਅਦ ਹੀ ਲਗਭਗ ਅੰਗਰੇਜ਼ਾਂ ਨੂੰ ਭਾਰਤ ਛੱਡਣਾ ਪਿਆ ਸੀ। ਔਰ ਅੱਜ ਵੀ ਅਸੀਂ ਇਹ ਸਮਝਦੇ ਹਾਂ ਕਿ 1978 13 ਅਪ੍ਰੈਲ ਤੋਂ ਬਾਅਦ ਜਿਹੜਾ ਸੰਘਰਸ਼ ਸਿੱਖ ਕੌਮ ਦਾ ਮੁਕੰਮਲ ਆਜ਼ਾਦੀ ਦਾ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦਾ, ਉਹ ਸੰਘਰਸ਼ ਬਰਾਬਰ ਜਾਰੀ ਹੈ। ਔਰ ਅਸੀਂ 13 ਅਪ੍ਰੈਲ 1978 ਦੇ ਆਪਣੇ ਉਹਨਾਂ ਸ਼ਹੀਦ ਸਿੰਘਾਂ ਨੂੰ ਅੱਜ ਦਾ ਸਮੁੱਚਾ ਪ੍ਰੋਗਰਾਮ ਜਿਹੜਾ ਹੈ ਉਹ ਸਮਰਪਣ ਕਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਜੋ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।